ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਦਿੱਲੀ ਦੇ ਵਿੱਚ ਸਾਡੇ ਸਾਹਮਣੇ ਆਈ ਹੈ ਕਿ ਜਿਹੜਾ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੈ ਉਹ ਟੁੱਟਿਆ। ਇਸ ਬਾਬਤ ਇਹਦੇ ਜਿਹੜੇ ਇੰਪੈਕਟ ਪੰਜਾਬ ਦੀ ਸਿਆਸਤ ਦੇ ਉੱਤੇ ਪੈਂਦੇ ਨਜ਼ਰ ਆ ਰਹੇ ਨੇ, ਜਿਹਦੀਆਂ ਕਿਆਸਰਾਈਆਂ ਅੱਜ ਮੀਡੀਆ ਦੇ ਵਿੱਚ ਵੀ ਲਾਈਆਂ ਜਾ ਰਹੀਆਂ ਨੇ, ਇਸ ਬਾਬਤ ਵਿਚਾਰ ਚਰਚਾ ਕਰਾਂਗੇ। ਦਿੱਲੀ ਦੇ ਵਿੱਚ ਜਿੱਥੇ ਪਿਛਲੇ ਕਈ ਹਫ਼ਤਿਆਂ ਤੋਂ ਇਲੈਕਸ਼ਨਸ ਦਾ ਜਿਹੜਾ ਦੌਰਾ ਜਦੋਂ ਦਾ ਸ਼ੁਰੂ ਹੋਇਆ, ਉਦੋਂ ਤੋਂ ਜਿਹੜੀ ਸੀਟ ਸੈਟਲਮੈਂਟ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਸੀ। ਗੱਠਜੋੜ ਦੋਵੇਂ ਪਾਰਟੀਆਂ ਭਾਜਪਾ ਤੇ ਅਕਾਲੀ ਦਲ ਦੇ ਵਿਚਾਲੇ ਉਹ ਕਿਤੇ ਨਾ ਸਿਰੇ ਚੜ੍ਹ ਸਕੀ ਤੇ ਇਵੈਂਚੁਅਲੀ ਜਿਹਦਾ ਸਿੱਟਾ ਇਹ ਨਿਕਲਿਆ ਕਿ ਅਕਾਲੀ ਦਲ ਵੱਲੋਂ ਬਾਅਦ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਸੀਂ ਚੋਣਾਂ ਨਹੀਂ ਲੜਾਂਗੇ ਤੇ ਸਾਡੇ ਜਿਹੜੇ ਡਿਫਰੈਂਸਿਸ ਹੈਗੇ ਆ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕਰਕੇ ਆਏ ਆ ਕਿ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਜਿਹੜਾ ਵਿਰੋਧ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਉਹ ਵਿਰੋਧ ਨਾ ਕਰਕੇ ਇਸ ਮਸਲੇ ਦੇ ਉੱਤੇ BJP ਦੀ ਸਪੋਰਟ ਕੀਤੀ ਜਾਵੇ। ਇਹ ਦਾਅਵਾ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ, ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਸ ਵਕਤ ਪ੍ਰਧਾਨ ਨੇ। ਉਸ ਤੋਂ ਬਾਅਦ ਜਿਹੜੀ ਇਸ ਦੇ ਇੰਪੈਕਟ ਹੁਣ ਪੰਜਾਬ ਦੇ ਵਿੱਚ ਕੀ ਹੋਣਗੇ ਜਾਂ ਪੰਜਾਬ ਦੀ ਜਿਹੜੀ ਸਿਆਸਤ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਅਕਾਲੀ ਦਲ ਹੈ ਉਹਦੇ ਵਿੱਚੋਂ ਜਿਹੜੇ ਸੈਕੰਡ ਇਨ ਕਮਾਂਡ ਜਿਹੜੀ ਲੀਡਰਸ਼ਿਪ ਹੈਗੀ ਹੈ ਉਹਨਾਂ ਦਾ ਉਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਣ, ਪਹਿਲਾਂ ਅਸੀਂ ਜਿਨ੍ਹਾਂ ਨੂੰ ਟਕਸਾਲੀ ਅਕਾਲੀ ਉਹਨਾਂ ਨੇ ਜਾ ਕੇ ਇੱਕ ਵੱਖਰਾ ਗਰੁੱਪ ਬਣਾਇਆ, ਉਹਨਾਂ ਦਾ ਦੌਰਾ ਦੇਖਦੇ ਹਾਂ। ਤੇ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਵੀ ਮਗਦੀ ਨਜ਼ਰ ਆ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਇੰਡੀਕੇਸ਼ਨ ਮਿਲ ਰਹੇ ਆ ਵੀ ਜਿਹੜੇ ਅਕਾਲੀ ਬਾਦਲ ਦਲ ਦੇ ਵਿੱਚੋਂ ਨਿਕਲ ਕੇ ਹੁਣ ਵੱਖਰੇ ਤੁਰੇ ਫਿਰ ਰਹੇ ਆ, ਇਹ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਇਹ BJP ਦਾ ਫੇਸ ਪੰਜਾਬ ਦੇ ਵਿੱਚ ਹੋ ਸਕਦੇ ਆ। ਇਹ ਇੱਕ ਵੱਡਾ ਸਵਾਲ ਹੈ ਤੇ ਇਹਦੇ ਵਿੱਚ ਜਿਹੜੇ ਪੰਥਕ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ, ਸਿੱਖ ਨਜ਼ਰੀਏ ਤੋਂ ਦੇਖਣਾ ਹੋਵੇ ਤੇ ਕੀ ਫਾਇਦਾ ਜਾਂ ਨੁਕਸਾਨ ਹੋ ਸਕਦਾ ਹੈ, ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਕਿਸ ਡਾਇਰੈਕਸ਼ਨ ਵੱਲ ਜਿਹੜੀ ਹੈ ਰੁਖ ਕਰ ਸਕਦੀ ਹੈ, ਇਸ ਬਾਬਤ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ ਬਹੁਤ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਜਿਹੜੀ ਇਹ ਡਿਵੈਲਪਮੈਂਟ ਦਿੱਲੀ ਦੇ ਵਿੱਚ ਸਾਡੇ ਸਾਹਮਣੇ ਆਈ ਹੈ, ਜਿਹਦਾ ਇਵੈਂਚੁਅਲੀ ਜਿਹੜਾ ਸਿੱਟਾ ਜਾਂ ਜਿਹੜਾ ਉਹਦਾ ਇੰਪੈਕਟ ਹੈ ਉਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ? ਜਿਹੜਾ ਇਹ ਗੱਠਜੋੜ ਨਾ ਪਹਿਲਾਂ ਹਰਿਆਣੇ ਦੇ ਵਿੱਚ ਸਿਰੇ ਚੜ੍ਹਿਆ ਤੇ ਨਾ ਹੀ ਹੁਣ ਦਿੱਲੀ ਦੇ ਵਿੱਚ ਵੀ ਭਾਜਪਾ ਵੱਲੋਂ ਅਕਾਲੀਆਂ ਨੂੰ ਲੱਤ ਮਾਰੀ ਗਈ ਹੈ, ਕੀ ਸਮਝਦੇ ਹੋ ਇਹਦੇ ਬਿਹਾਈਂਡ ਕੀ ਚੱਲ ਰਿਹਾ ਹੈ? ਦੇਖੋ, ਪਹਿਲਾਂ ਤਾਂ ਗੱਲ ਇਹ ਆ, ਜਿਹੜਾ ਤੁਸੀਂ ਇਹਨਾਂ ਨੂੰ ਅਕਾਲੀ ਦਲ ਕਹਿ ਰਹੇ ਹੋ, ਅਕਾਲੀ ਦਲ ਨਹੀਂ ਹੈਗਾ ਜੀ, ਇਹ ਬਾਦਲ ਦਲ ਆ। ਇਹ ਬਾਦਲ ਦਲ ਆ। ਅਕਾਲੀ ਦਲ ਤਾਂ ਬਹੁਤ ਵੱਡਾ, ਅੱਛਾ, ਸਤਿਕਾਰਿਤ ਲਫ਼ਜ਼ ਆ, ਪਰ ਇਹਨਾਂ ਦੇ ਨਾਲ ਅਕਾਲੀ ਦਲ ਨਹੀਂ ਲਾਇਆ ਜਾ ਸਕਦਾ। ਇਹ ਬਾਦਲ ਦਾ ਆਪਣਾ ਹੀ ਦਲ ਆ, ਆਪਣਾ ਪਰਿਵਾਰ ਹੀ ਆ ਸਮਝੋ। ਉਸ ਦੇ ਵਿੱਚ ਚਾਰੇ ਪਾਸੇ ਯਾਰ 2-4 ਚਾਪਲੂਸ ਉਹਨਾਂ ਨੇ ਇਕੱਠੇ ਕੀਤੇ ਹੋਏ ਆਪਣੇ ਆਲੇ ਦੁਆਲੇ ਜੀ। ਇੱਕ ਗੱਲ। ਦੂਜੀ ਗੱਲ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਲੋਕਾਂ ਦੇ ਵਿੱਚ ਸਤਿਕਾਰ ਤੇ ਮਾਣ ਤੇ ਇੱਜ਼ਤ ਸੀ ਉਹ ਖਤਮ ਹੋ ਗਈ ਆ। ਲੋਕਾਂ ਨੇ ਬਾਦਲ ਨੂੰ ਨਕਾਰ ਦਿੱਤਾ ਜਦੋਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਕਿਆ ਹੋਏ ਆ, ਔਰ ਉਸ ਤੋਂ ਬਾਅਦ ਗੋਲੀਆਂ ਚੱਲੀਆਂ। ਜਿਹਨਾਂ ਲੋਕਾਂ ਨੇ ਉਸ ਦਾ ਪ੍ਰੋਟੈਸਟ ਕੀਤਾ, ਉਹਨਾਂ 2 ਬੱਚਿਆਂ ਨੂੰ ਮਾਰੇ ਗਿਆ, 3-4 ਨਾਲ ਨੂੰ ਜ਼ਖਮੀ ਕੀਤਾ ਗਿਆ, ਲੋਕਾਂ ਦਾ ਨੁਕਸਾਨ ਹੋਇਆ। ਤੋ ਇਹ ਸਾਰੀਆਂ ਚੀਜ਼ਾਂ, ਘਟਨਾ ਜਿਹੜੀਆਂ ਹੋਈਆਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ, ਉਸ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਬਿਲਕੁਲ ਵਕਾਰ ਸਿੱਖਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਜੀ। ਪੰਜਾਬ ਦੀ ਇਲੈਕਸ਼ਨ ਨੇ ਵੀ ਇਹ ਚੀਜ਼ ਦਿਖਾ ਦਿੱਤੀ ਹੈ। ਹਰਿਆਣਾ ਦੀ ਇਲੈਕਸ਼ਨ ਦੇ ਵਿੱਚ ਸਿਰਫ 1 ਸੀਟ ਤੇ ਜਿੱਤੇ ਆ, ਉਹ ਵੀ ਉਹਨਾਂ ਦੇ ਨਾਲ ਚੌਟਾਲਿਆਂ ਦੇ ਨਾਲ ਰਲ ਕੇ। ਔਰ ਹੁਣ ਉਹ ਮਤਲਬ ਜਿਹੜੀ BJP ਆ ਉਹ ਇਹ ਗੱਲ ਸਮਝਦੀ ਆ ਕਿ ਜੇ ਅਸੀਂ ਇਹਨਾਂ ਦੇ ਨਾਲ ਲੱਗੇ ਰਹੇ ਤਾਂ ਸਾਨੂੰ ਸਿੱਖ ਵੋਟਾਂ ਦਾ ਨੁਕਸਾਨ ਹੀ ਹੋਏਗਾ। ਸਿੱਖਾਂ ਨੇ ਕਿਸੇ ਵੀ ਕੀਮਤ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੇ ਪਰਿਵਾਰ ਦਾ ਜਿਹੜਾ ਗੁੱਟ ਹੈ ਉਸ ਨੂੰ ਵੋਟ ਨਹੀਂ ਪਾਉਣੀ। ਉਹ ਉਹਨਾਂ ਨੂੰ ਨਕਾਰ ਚੁੱਕੇ ਆ। ਉਹ ਇਸ ਗੱਲ ਨੂੰ ਕਦੇ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰੀਕੇ ਨਾਲ ਬੇਅਦਬੀਆਂ ਹੋਈਆਂ, ਔਰ ਬੇਅਦਬੀਆਂ ਤੋਂ ਬਾਅਦ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਪੰਜਾਬ ਦੇ ਵਿੱਚ, ਉਸ ਗੱਲ ਨੂੰ ਕਦੇ ਵੀ ਜਿਹੜਾ ਸਿੱਖ ਮਾਨਸਿਕਤਾ ਉਹ ਕਦੇ ਕਬੂਲ ਨਹੀਂ ਕਰ ਸਕਦੀ।
ਤੋਂ ਇਹਨਾਂ ਕਾਰਨਾਂ ਕਰਕੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਵਕਾਰ ਆ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਗਿਰ ਚੁੱਕਿਆ ਪ੍ਰਕਾਸ਼ ਸਿੰਘ ਬਾਦਲ ਦਾ। ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੀ ਜਿਹੜਾ ਉਹ ਸਿੱਖਾਂ ਦੀ ਨਜ਼ਰਾਂ ਦੇ ਵਿੱਚ ਨਫ਼ਰਤ ਦਾ ਇੱਕ ਚਿੰਨ੍ਹ ਬਣ ਚੁੱਕਿਆ। ਤੋਂ ਇਸ ਕਰਕੇ ਇਹ ਉਹਨਾਂ ਨੇ ਜਿਹੜੇ ਬੀਜੇਪੀ ਵਾਲੇ ਆ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਲੱਗੋ ਹੀ ਆ, ਜੇ ਤੁਸੀਂ ਸਾਡੇ ਨਾਲ ਲੱਗੋਗੇ ਸਾਨੂੰ ਵੋਟਾਂ ਸਿੱਖ ਵੋਟਾਂ ਦਾ ਨੁਕਸਾਨ ਹੀ ਹੋਏਗਾ, ਫਾਇਦਾ ਹੋਣ ਦੀ ਬਜਾਏ। ਮੇਰੀ ਸਮਝ ਇਸ ਤਰ੍ਹਾਂ ਦੀ ਕਹਿ ਰਹੀ ਜੀ। ਤੇ ਇਹਦੇ ਵਿੱਚ ਅੱਗੇ ਕੀ ਦੇਖਦੇ ਹੋ ਜੇ ਇਹ ਘਟਨਾਕ੍ਰਮ ਜਿਸ ਲਾਈਨ ਤੇ ਤੁਸੀਂ ਬਿਆਨ ਕਰ ਰਹੇ ਹੋ ਇਸ ਹਿਸਾਬ ਦੇ ਨਾਲ ਬੀਜੇਪੀ ਤੋੜ ਵਿਛੋੜ ਦੀ ਲਾਈਨ ਵੀ ਬਾਦਲ ਦਲ ਨਾਲੋਂ ਹੁੰਦੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਸਮੀਕਰਨ ਬਣਦੇ ਦੇਖਦੇ ਹੋ? ਕੀ ਜਿਹੜੀਆਂ ਇਹ ਕਿਆਸ ਲਾਈਆਂ ਜਾ ਰਹੀਆਂ ਨੇ ਵੀ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਹੋਣ ਜਾਂ ਜਿਹੜੇ ਟਕਸਾਲੀ ਹੈਗੇ ਆ ਉਹਨਾਂ ਨੇ ਵੱਖਰਾ ਆਪਣਾ ਇੱਕ ਗਰੁੱਪ ਬਣਾਇਆ ਹੋਇਆ, ਵੀ ਇਹ ਸਾਰੇ ਇਕੱਠੇ ਹੋ ਕੇ ਇਹ ਵੀ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਸਾਡੇ ਜੇ ਮੁੱਖ ਮੰਤਰੀ ਦੇ ਦਾਅਵੇਦਾਰ ਉਮੀਦਵਾਰ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਬਣਾਉਂਦੇ ਆ, ਤੇ ਕਿਵੇਂ ਦੇਖਦੇ ਹੋ ਇਸ ਸਿਆਸਤ ਨੂੰ? ਦੇਖੋ ਹਲੇ ਬਹੁਤ ਮੁਸ਼ਕਿਲ ਆ ਕਹਿਣਾ, ਇੱਕ ਚਰਨਿੰਗ ਹੋ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਖਾਸ ਤੌਰ ਤੇ ਸਿੱਖ ਸਿਆਸਤ ਦੇ ਵਿੱਚ। ਔਰ ਦੂਸਰੇ ਪਾਸੇ ਇੱਕ ਹੋਰ ਵੀ ਇੰਪੋਰਟੈਂਟ ਗੱਲ ਆ ਕਿ ਜਿਹੜਾ ਬੀਜੇਪੀ ਆ ਉਹਨਾਂ ਦਾ ਵੀ ਵਕਾਰ ਗਿਰ ਚੁੱਕਿਆ ਇਸ ਵੇਲੇ। ਜੋ ਉਹਨਾਂ ਨੇ ਹੁਣ ਇਹ ਕਰ ਰਹੇ ਆ ਖਾਸ ਤੌਰ ਦੇ ਉੱਤੇ ਐਂਟੀ ਮਾਈਨੋਰਿਟੀਜ਼ ਜੋ ਉਹਨਾਂ ਨੇ ਸਟੈਪ ਲਏ ਆ ਸੀਏਏ ਤੇ ਐਨਆਰਸੀ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਹਰਕਤਾਂ ਦੇ ਨਾਲ ਸਾਰੇ ਮੁਲਕ ਦੇ ਵਿੱਚ ਬੀਜੇਪੀ ਦਾ ਵਕਾਰ ਬਹੁਤ ਜ਼ਿਆਦਾ ਗਿਰ ਚੁੱਕਿਆ। ਤੁਸੀਂ ਆਪ ਹੀ ਦੇਖ ਲਿਆ ਹਰਿਆਣਾ ਦੇ ਵਿੱਚ ਕੀ ਹੋਇਆ, ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ, ਇਸੇ ਤਰ੍ਹਾਂ ਛੱਤੀਸਗੜ੍ਹ ਦੇ ਵਿੱਚ ਕੀ ਹੋਇਆ। ਜਿੱਥੇ ਵੀ ਇਲੈਕਸ਼ਨਾਂ ਹੋ ਰਹੀਆਂ ਸਟੇਟਾਂ ਦੀਆਂ ਉਹਨਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਹਾਰ ਚੁੱਕੇ ਆ। ਲੋਕ ਉਹਨਾਂ ਨੂੰ ਨਕਾਰ ਚੁੱਕੇ ਆ ਕਿਉਂਕਿ ਉਹਨਾਂ ਨੇ ਕੋਈ ਚੀਜ਼ ਡਿਲੀਵਰ ਤਾਂ ਕੀਤੀ ਨਹੀਂ। ਉਹਨਾਂ ਨੇ ਤਾਂ ਸਿਰਫ ਮਤਲਬ ਨਾਅਰੇ ਲਾਏ ਆ, ਵਾਅਦੇ ਕੀਤੇ ਆ ਔਰ ਵੱਡੀਆਂ ਵੱਡੀਆਂ ਲੋਕਾਂ ਨੂੰ ਅਸ਼ੋਰੈਂਸਿਸ ਦਿੱਤੀਆਂ, ਜਿਨ੍ਹਾਂ ਅਸ਼ੋਰੈਂਸਿਸ ਦੇ ਵਿੱਚ 1% ਵੀ ਡਿਲੀਵਰੀ ਨਹੀਂ ਹੋਈ ਲੋਕਾਂ ਦੀ। ਔਰ ਇੰਡੀਆ ਦੀ ਜਿਹੜੀ ਇਕਨੋਮੀ ਆ ਉਹ ਟੋਟਲੀ ਸ਼ਟਰ ਹੋ ਚੁੱਕੀ ਆ ਔਰ ਇੰਡੀਆ ਦਾ ਜਿਹੜਾ ਇਮੇਜ ਆ ਵਰਲਡ ਵਾਈਡ ਹਰ ਪਹਿਲੂ ਤੋਂ ਗਿਰ ਚੁੱਕਿਆ। ਤੋਂ ਇਹਨਾਂ ਹਾਲਾਤਾਂ ਵਿੱਚ ਲੋਕ ਬੀਜੇਪੀ ਨੂੰ ਵੀ ਕਿਸੇ ਤਰੀਕੇ ਨਾਲ ਐਕਸੈਪਟ ਕਰਨ ਨੂੰ ਤਿਆਰ ਨਹੀਂ। ਪੰਜਾਬ ਦੇ ਵਿੱਚ ਵੀ ਇਸੇ ਕਿਸਮ ਦੀ ਸਿਚੁਏਸ਼ਨ ਆ। ਮੇਰਾ ਇਹ ਮੰਨਣਾ, ਮੇਰੀ ਸਮਝ ਕਹਿੰਦੀ ਆ, ਹੋ ਸਕਦਾ ਮੈਂ ਠੀਕ ਹੋਵਾਂ ਜਾਂ ਗਲਤ ਹੋਵਾਂ, ਕਿ ਜਿਹੜੇ ਲੋਕ ਵੀ ਬੀਜੇਪੀ ਦੇ ਨਾਲ ਲੱਗਣਗੇ ਖਾਸ ਤੌਰ ਤੇ ਸਿੱਖ ਜਿਹੜੇ ਦੂਸਰਾ ਜਿਹੜੇ ਸਿੱਖ ਹੁਣ ਇਸ ਵੇਲੇ ਬੀਜੇਪੀ ਨੂੰ ਦੇ ਨਾਲ ਲੱਗਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਆਪਣਾ ਵਕਾਰ ਵੀ ਗੇਰ ਦੇਣਗੇ ਜੀ। ਇਸ ਵੇਲੇ ਬੀਜੇਪੀ ਇੱਕ ਜਿਵੇਂ ਅੰਗਰੇਜ਼ੀ ਚ ਕਹਿੰਦੇ ਵੈਟ ਬਲੈਂਕਟ ਹੈ। ਉਹ ਮਤਲਬ ਉਹਨਾਂ ਦਾ ਆਪਣਾ ਗਿਰਿਆ ਹੋਇਆ ਵਕਾਰ ਹੈ ਔਰ ਉਸ ਗਿਰੇ ਹੋਏ ਵਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਲੱਗਦਾ ਨਹੀਂ ਨਜ਼ਰ ਨਹੀਂ ਆਉਂਦਾ ਵੀ ਉਹ ਬਚ ਸਕੇਗਾ। ਦਿੱਲੀ ਦੀ ਇਲੈਕਸ਼ਨ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਬੀਜੇਪੀ ਹਾਰੇਗੀ, ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਜੀ। ਨਹੀਂ ਪਰ ਇਹ ਨਹੀਂ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਜੀ ਨਹੀਂ ਇਹ ਨਹੀਂ ਤੁਹਾਨੂੰ ਲੱਗਦਾ ਵੀ ਬੀਜੇਪੀ ਜੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ ਕਿਤੇ ਨਾ ਕਿਤੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਸਿੱਖ ਚਿਹਰਾ ਨਾਲ ਰੱਖਣਾ ਲਾਜ਼ਮੀ ਹੈ ਜਾਂ ਸਿੱਖਾਂ ਨੂੰ ਨਾਲ ਰੱਖਣਾ ਲਾਜ਼ਮੀ ਹੈ, ਕਿਉਂਕਿ ਵੋਟਾਂ ਸਿੱਖਾਂ ਦੀਆਂ ਬਹੁਤਾਤ ਦੇ ਵਿੱਚ ਹੈਗੀਆਂ ਨੇ ਪੰਜਾਬ ਦੇ ਵਿੱਚ। ਸੋ ਜੇ ਬਾਦਲ ਦਲ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਨੂੰ ਪਹਿਲਾਂ ਉਹਨਾਂ ਨੂੰ ਦਿੱਲੀ ਦੇ ਵਿੱਚ ਜਿਹੜਾ ਪਦਮ ਭੂਸ਼ਣ ਅਵਾਰਡ ਹੈਗਾ ਉਹ ਦਿੱਤਾ ਗਿਆ, ਤੇ ਬੈਂਸ ਬ੍ਰਦਰਜ਼ ਵੀ ਕਿਤੇ ਨਾ ਕਿਤੇ ਉਹਨਾਂ ਦੇ ਹੱਕ ਦੇ ਵਿੱਚ ਭੁਗਤਦੇ ਰਹੇ ਆ, ਤੇ ਜਿਹੜੇ ਟਕਸਾਲੀ ਹੈਗੇ ਆ ਉਹ ਹੁਣ ਉਹਨਾਂ ਦਾ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਨਾ, ਨਵਜੋਤ ਸਿੱਧੂ RSS ਦਾ ਜਿਹੜਾ ਸਿੱਧਾ ਉਹਨਾਂ ਦਾ ਬੰਦਾ ਪੰਜਾਬ ਦੇ ਵਿੱਚ ਇੱਕ ਹਿਸਾਬ ਨਾਲ ਕਿਹਾ ਜਾ ਸਕਦਾ। ਸੋ ਇਹ ਜਿਹੜੀ ਸਾਰੀ ਘਟਨਾਕ੍ਰਮ ਚੱਲ ਰਹੀ ਹੈ ਜਾਂ ਜਿਹਨੂੰ ਤੁਸੀਂ ਚਰਨਿੰਗ ਕਹਿ ਰਹੇ ਹੋ, ਵੀ ਕਿਤੇ ਨਾ ਕਿਤੇ ਇੰਡੀਕੇਟ ਨਹੀਂ ਕਰਦੀ ਵੀ ਬਾਦਲਾਂ ਨੂੰ ਛੱਡ ਕੇ ਇੱਕ ਨਵਾਂ ਗੁੱਟ ਬੀਜੇਪੀ ਪੰਜਾਬ ਦੇ ਵਿੱਚ ਲਿਆ ਕੇ ਸਾਹਮਣੇ ਖੜਾ ਕਰ ਸਕਦੀ ਹੈ? ਦੇਖੋ ਇਹ ਸਾਰੇ ਈਵਲਸ ਹੈਗੇ ਆ। ਪ੍ਰਕਾਸ਼ ਸਿੰਘ ਬਾਦਲ RSS ਦਾ ਕਾਰਨ ਕੌਣ ਸੀ? RSS ਦੇ ਏਜੰਡੇ ਦੇ ਉੱਤੇ ਪੰਜਾਬ ਦੇ ਵਿੱਚ ਸਿੱਖੀ ਨੂੰ ਢਾਹ ਲਾ ਰਿਹਾ ਸੀ ਹਰ ਪਹਿਲੂ ਤੋਂ। ਸਿੱਖਾਂ ਨੂੰ, ਸਿੱਖੀ ਨੂੰ, ਪੰਜਾਬ ਨੂੰ ਉਸਨੇ ਢਾਹ ਲਾਈ ਹੈ, ਪੰਜਾਬ ਨੂੰ ਲੁੱਟਿਆ ਔਰ ਲੁੱਟ ਕੇ ਆਪਣਾ ਉਸਨੇ ਇੱਕ ਬਹੁਤ ਬੜਾ ਇਕਨੋਮਿਕ ਐਮਪਾਇਰ ਬਣਾਇਆ। ਤੋਂ ਇਹ ਗੱਲ ਲੋਕਾਂ ਨੂੰ ਭੁੱਲੀ ਨਹੀਂ ਹੈ। ਦੂਸਰੀ ਇੰਪੋਰਟੈਂਟ ਗੱਲ ਹੈ ਕਿ ਬੀਜੇਪੀ ਦੇ ਨਾਲ ਕਦੇ ਵੀ ਸਿੱਖ ਜਾ ਨਹੀਂ ਸਕਦੇ, ਕਿਉਂਕਿ ਬੀਜੇਪੀ ਦਾ ਇੱਕ ਖਾਸ ਤੌਰ ਦੇ ਉੱਤੇ ਜਿਹੜੀ RSS ਆ ਉਸਦਾ ਇੱਕ ਸਪੈਸੀਫਿਕ ਏਜੰਡਾ ਹੈ ਸਿੱਖਾਂ ਪ੍ਰਤੀ, ਕਿ ਉਹ ਸਿੱਖਾਂ ਦੀ ਧਾਰਮਿਕ ਆਜ਼ਾਦ ਹਸਤੀ ਨੂੰ ਕਬੂਲ ਹੀ ਨਹੀਂ ਕਰਦੇ। ਉਹ ਸਮਝਦੇ ਆ ਵੀ ਸਿੱਖ ਧਰਮ ਆ ਜਿਹੜਾ ਉਹ ਹਿੰਦੂ ਧਰਮ ਦਾ ਇੱਕ ਸੈਕਟ ਹੈ
ਤੋ ਇਹ ਗੱਲ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਕਬੂਲ ਨਹੀਂ ਕੀਤੀ ਜਾ ਸਕਦੀ। ਅੱਜ ਦੁਨੀਆ ਦੇ ਵਿੱਚ ਸਿੱਖ, ਤੁਸੀਂ ਦੇਖੋ ਅਮਰੀਕਾ ਦੇ ਵਿੱਚ ਉਹਨਾਂ ਨੇ ਸਿੱਖਾਂ ਦਾ ਇੱਕ ਇੰਡੀਪੈਂਡੈਂਟ ਕਾਲਮ ਜਿਹੜਾ ਹੈ ਉਹ ਐਕਸੈਪਟ ਕਰ ਲਿਆ, ਜਿਹੜਾ ਕਿ ਬਹੁਤ ਵੱਡੀ ਗੱਲ ਆ, ਜਿਹਦੇ ਵਿੱਚ ਸਿੱਖਾਂ ਦੀ ਐਥਨੀਸਿਟੀ ਜਿਹੜੀ ਆ ਉਹ ਐਕਸੈਪਟ ਕੀਤੀ ਆ। ਇਸੇ ਕਿਸਮ ਦੀ ਗੱਲ ਜਿਹੜੀ ਆ ਇੰਗਲੈਂਡ ਦੇ ਵਿੱਚ ਚੱਲ ਰਹੀ ਆ, ਉਹਨੂੰ ਟਿਕ ਕਹਿੰਦੇ ਆ। ਉਹ ਟਿਕ ਜਿਹੜਾ ਹੈਗਾ ਉਸ ਨੂੰ ਉਹ ਉੱਥੇ ਜ਼ੋਰ ਪਾ ਰਹੇ ਆ, ਔਰ ਜਿਹੜੀ ਉੱਥੇ ਦੀ ਆਪੋਜੀਸ਼ਨ ਪਾਰਟੀ ਆ ਉਸ ਨੂੰ ਐਕਸੈਪਟ ਕਰ ਚੁੱਕੀ ਆ, ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਜਾ ਚੁੱਕੀ ਉਹ ਚੀਜ਼। ਤੋ ਇਹ ਸਾਰੀਆਂ ਚੀਜ਼ਾਂ ਮਤਲਬ ਸਿੱਖਾਂ ਨੂੰ ਕਿਸੇ ਕੀਮਤ ਦੇ ਉੱਤੇ ਕਬੂਲ ਨਹੀਂ। ਜੇ ਸਿੱਖ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਢੰਗ ਦੇ ਨਾਲ ਜਾਂ ਛੋਟੀ ਮੋਟੀ ਪੋਲੀਟੀਕਲ ਪਾਵਰ ਲੈ ਕੇ ਆਪਣਾ ਉਹ ਜਿਹੜਾ ਸਿੱਖੀ ਦਾ ਇੰਡੀਪੈਂਡੈਂਟ ਸੋਵਰਨ ਰਿਲੀਜਨ ਦਾ ਜਿਹੜਾ ਕਨਸੈਪਟ ਆ ਉਸ ਨੂੰ ਗਵਾ ਦੇਣਗੇ, तो मेरा यह मानना है सिखा नूं अपनी इंडिपेंडेंट आधार बनाना चाहिए। किसी पार्टी दे नाल छोटे मोटे पोलीटिकल गेन दे लई अपनी जिहड़ी आइडेंटिटी आ उस दा इशू किसी कीमत दे उत्ते उन्हां नूं छड्डना नहीं चाहिए जी। ਤੇ ਇਹ ਸਾਰੇ ਦੇ ਵਿੱਚ ਜਿਹੜੀ ਕੇਂਦਰ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਖਾਸ ਤੌਰ ਤੇ ਇਹ ਸੀਏਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਜਾਂ ਨੈਸ਼ਨਲ ਰਜਿਸਟਰ ਨੂੰ ਲੈ ਕੇ, ਇਹ ਸਾਰੇ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਕਿਵੇਂ ਦੇਖਦੇ ਹੋ ਜਿਹੜਾ ਸਰਕਾਰ ਦਾ ਇਹਦੇ ਉੱਤੇ ਰਵੱਈਆ? ਵਿਸ਼ੇਸ਼ ਕਰਕੇ ਇਸ ਵਕਤ ਸਰਕਾਰ ਸਖਤ ਰੁਖ ਅਪਣਾ ਰਹੀ ਹੈ, ਪ੍ਰੋਟੈਸਟਰਸ ਨੂੰ ਕੁਚਲਣ ਦੀ ਜਿਹੜੀ ਲਾਈਨ ਹੈਗੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ, ਤੇ ਇਹੀ ਹਾਲ ਜਿਹੜਾ ਪੰਜਾਬ ਦੇ ਵਿੱਚ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਂ, ਦੇਖੋ ਪੰਜਾਬ ਦੇ ਲੋਕ ਵੀ ਵੱਡੀ ਗਿਣਤੀ 'ਚ ਉੱਥੇ ਗਏ ਆ, ਸ਼ਾਹੀਨ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਗਏ ਆ, ਉਹਨਾਂ ਨੇ ਉੱਥੇ ਲੰਗਰ ਵੀ ਲਾਇਆ, ਉਹਨਾਂ ਨੇ ਸਪੋਰਟ ਵੀ ਸੀਏਏ ਦੀ ਕੀਤੀ ਆ। ਤੋ ਇਹ ਹਿੰਦੁਸਤਾਨ ਦੇ ਵਿੱਚ ਜਿਹੜੀ ਸਿਵਲ ਡਿਸਓਬੀਡੀਐਂਸ ਦੀ ਬਹੁਤ ਭਾਰੀ ਮੂਵਮੈਂਟ ਚੱਲ ਰਹੀ ਹੈ ਜੀ। ਦੇਖਣ ਨੂੰ ਦਿਖਾਉਣ ਨੂੰ ਤਾਂ ਇਹ ਦੱਸਦੇ ਆ ਵੀ 10-15 ਜਗ੍ਹਾ ਤੇ 200 ਜਗ੍ਹਾ ਤੇ ਲਗਾਤਾਰ ਇਹ ਪ੍ਰੋਟੈਸਟ ਚੱਲ ਰਹੇ ਆ, ਪੀਸਫੁਲ ਪ੍ਰੋਟੈਸਟ ਚੱਲ ਰਹੇ ਆ, ਸਿਵਲ ਡਿਸਓਬੀਡੀਐਂਸ ਦੀ ਮੂਵਮੈਂਟ ਚੱਲ ਰਹੀ ਆ, ਔਰ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਕਿਸੇ ਐਸਪੈਕਟ ਤੋਂ ਜੀ। ਅਨਇੰਪਲੋਇਮੈਂਟ ਦਾ ਗ੍ਰਾਫ 40 ਸਾਲ ਤੋਂ ਸਭ ਤੋਂ ਉੱਤੇ ਪਹੁੰਚ ਚੁੱਕਿਆ, ਇਕਨੋਮੀ ਜਿਹੜੀ ਉਹ ਦਿਨ ਬ ਦਿਨ ਗਿਰਦੀ ਜਾ ਰਹੀ ਹੈ। तो सारे दुनिया दे विच भी ये चीज जाके हो गई है प्रवान के जिहड़ा इंडिया दी इकोनॉमी आ जिहड़ी वो बहुत बुरी शेप दे विच रिसेशन दे पॉइंट ते पहुंच चुकी है जी। और इन्नी महंगाई हो चुकी है जिस दे विच तुसीं अंदाजा ही नहीं ला सकदे। 100 रुपए किलो दा प्याज हो गया जिहड़ा दुनिया च सब तो महंगा, और वो रोजाना जिंदगी का एक छोटा मोटा पार्ट आ, थोड़ी रोटी का पार्ट आ। तो ये सारियां चीज़ां जिहड़ियां हैगियां इस वेले ਜਿਹੜੀ ਗਵਰਨਮੈਂਟ ਆ, ਸਰਕਾਰ ਆ, ਉਸ ਦੇ ਕੰਟਰੋਲ ਚੋਂ ਬਾਹਰ ਨਿਕਲ ਚੁੱਕੀ ਹੈ। ਹਾਂਜੀ ਜੀ। ਡਾਕਟਰ ਸਾਹਿਬ, ਇੱਕ ਹੋਰ ਚੀਜ਼ ਜਿਹੜੀ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਜਿਵੇਂ ਆਰਐਸਐਸ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਰਾਸ਼ਟਰੀ ਸਿੱਖ ਸੰਗਤ ਬਣਾਈ ਗਈ ਸੀ, ਸਿੱਖਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਇਨਫਿਲਟਰੇਟ ਕਰਨ ਦੇ ਲਈ ਕਹਿ ਲਓ, ਜਾਂ ਅਦਰਵਾਈਜ਼ ਆਪਣਾ ਜਿਹੜਾ ਆਧਾਰ ਹੈ ਉਹ ਮਜ਼ਬੂਤ ਕਰਨ ਦੇ ਲਈ। ਤੇ ਹੁਣ ਦਿੱਲੀ ਦੇ ਵਿੱਚ ਜਾਂ ਅਦਰਵਾਈਜ਼ ਆਰਐਸਐਸ ਦੇ ਵੱਲੋਂ ਇਹ ਸਿੱਧੇ ਤੌਰ ਤੇ ਇੱਕ ਕੈਂਡੀਡੇਟ ਹੈਗੇ ਆ ਤਜਿੰਦਰ ਬੱਗਾ, ਜਿਹੜਾ ਕਿ ਇੱਕ ਸਿੱਖ ਚਿਹਰਾ ਆ, ਪਰ ਹਮੇਸ਼ਾ ਉਹ ਹਿੰਦੂ ਤਵੀਆਂ ਦੇ ਹੱਕ ਦੇ ਵਿੱਚ ਭੁਗਤਦੇ ਆ, ਤੇ ਉਹਨਾਂ ਦੇ ਇਸ਼ਾਰੇ ਦੇ ਉੱਤੇ ਜਿਹੜੀ ਉਹਨਾਂ ਦੀ ਟਰੋਲ ਟੀਮ ਹੈਗੀ ਆ ਬਣਾਈ ਹੋਈ, ਉਹਦਾ ਵੀ ਉਹ ਹਿੱਸਾ ਨੇ, ਜਿਹੜਾ ਉਹਨਾਂ ਨੇ ਆਈਟੀ ਸੈੱਲ ਬਣਾਇਆ ਹੋਇਆ ਬੀਜੇਪੀ ਦਾ। ਤੇ ਇਦਾਂ ਦੇ ਜਿਹੜੇ ਚਿਹਰੇ ਹੈਗੇ ਆ, ਸਿੱਖ ਚਿਹਰੇ ਜਿਹੜੇ ਆ, ਉਹ ਲਿਆਂਦੇ ਜਾ ਰਹੇ ਆ ਦਿੱਲੀ ਦੇ ਵਿੱਚ ਜਾਂ ਓਵਰਆਲ ਆਰਐਸਐਸ ਵੱਲੋਂ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਉਹਨਾਂ ਨੂੰ ਸਿੱਖ ਚਿਹਰਿਆਂ ਦੇ ਵਜੋਂ ਪ੍ਰਮੋਟ ਕੀਤਾ ਜਾਵੇਗਾ। ਕੀ ਸਮਝਦੇ ਹੋ ਕਿ ਆਰਐਸਐਸ ਇਸ ਵਕਤ ਕਿਸ ਨੀਤੀ ਦੇ ਤਹਿਤ ਇਹ ਜਿਹੜਾ ਪ੍ਰਚਾਰ ਹੈ ਜਾਂ ਜਿਹੜਾ ਇਹ ਮੂਵ ਹੈ ਉਹ ਲੈ ਕੇ ਆ ਰਹੀ ਹੈ ਸਾਹਮਣੇ? ਦੇਖੋ, ਆਰਐਸਐਸ ਆਪਣਾ ਯਤਨ ਲਾ ਚੁੱਕੀ ਹੈ ਹਰ ਪਹਿਲੂ ਤੋਂ ਕਿ ਸਿੱਖਾਂ ਦੀ ਜਿਹੜੀ ਰਿਲੀਜਨ ਦੀ ਇੰਡੀਪੈਂਡੈਂਟ ਸੋਵਰਨ ਆਇਡੈਂਟੀਟੀ ਆ ਉਸ ਨੂੰ ਖਤਮ ਕਰਕੇ ਅਸੀਂ ਸਿੱਖਾਂ ਨੂੰ ਆਪਣੇ ਆਪ ਦੇ ਵਿੱਚ ਅਸਿਮੀਲੇਟ ਕਰ ਲਈਏ। ਮੇਰਾ ਆਪਣਾ ਮੇਰੀ ਸਮਝ ਕਹਿੰਦੀ ਆ ਵੀ ਉਹ ਟੋਟਲੀ ਇਸ ਗੱਲ ਦੇ ਉੱਤੇ ਫੇਲ ਹੋ ਚੁੱਕੇ ਆ, ਔਰ ਉਹਨਾਂ ਦਾ ਜਿਹੜਾ ਸਾਰਾ ਬਾਰ-ਬਾਰ ਮੋਹਨ ਭਗਵਤ ਦਾ ਇਹ ਸਟੇਟਮੈਂਟ ਦੇਣੀ ਵੀ ਇਹ ਸਾਰੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੱਸਦੇ ਲੋਕ ਆ ਸਾਰੇ ਹਿੰਦੂ ਆ, तो वो अपना एजेंडा किसी कीमत पे मेरी समझ के मुताबिक छड़ नहीं सकते आरएसएस वाले जी। और दूसरे पासे सिख अपनी मानसिकता दे विच सिख धर्म नूं गुरु नानक नूं एक इंडिपेंडेंट सॉवरन रिलीजन दा फाउंडर मनन तो मुनकर नहीं हो सकते।
ਤੋ ਇਸ ਕਰਕੇ ਦੋਨੇ ਪਾਸੇ ਪੋਜੀਸ਼ਨਸ ਜਿਹੜੀਆਂ ਹੈਗੀਆਂ ਉਹ ਬੜੀਆਂ ਹਾਰਡਨਡ ਆ, ਉਸ ਦੇ ਵਿੱਚ ਕੰਪਰੋਮਾਈਜ਼ ਹੋ ਨਹੀਂ ਸਕਦਾ। ਤੋ ਸਿੱਖਾਂ ਦਾ ਤਾਂ ਮਤਲਬ ਜੇ ਇਹ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਢੰਗ ਦੇ ਨਾਲ ਬੀਜੇਪੀ ਦੇ ਨੇੜੇ ਜਾਂਦੇ ਆ, ਮੇਰੇ ਸਮਝ ਦੇ ਵਿੱਚ ਉਹਨਾਂ ਲਈ ਮੋਰਲ ਡੈਥ ਹੋਏਗੀ ਸਿੱਖਾਂ ਜੀ। ਪਰ ਕੀ ਸਮਝਦੇ ਹੋ ਕਿ ਆਰਐਸਐਸ ਇਹ ਕਰ ਜਿਹੜਾ ਰਹੀ ਹੈ, ਜਿਹੜਾ ਹੁਣ ਪਲਾਨ ਲੈ ਕੇ ਆ ਰਹੀ ਹੈ, ਜਾਂ ਜਿਹੜੀ ਉਹਨਾਂ ਦੀ ਰਣਨੀਤੀ ਹੋਊਗੀ ਪੰਜਾਬ ਦੇ ਵਿੱਚ, ਉਹ ਕੀ ਹੋਊਗੀ ਇਹ ਸਾਰੇ ਪਾਰਟ ਨਾਲ ਡੀਲ ਕਰਨ ਦੇ ਲਈ? ਜੇ ਸਿੱਖ ਇਸ ਪੋਜੀਸ਼ਨ ਦੇ ਵਿੱਚ ਖੜੇ ਆ, ਹੁਣ ਟਾਰਗੇਟ ਮੁਸਲਮਾਨਾਂ ਨੂੰ ਕੀਤਾ ਹੋਇਆ, ਇਹ ਸੀਏ ਹੋਵੇ, ਐਨਪੀਆਰ ਹੋਵੇ, ਇਹ ਸਾਰੇ ਪਾਰਟ ਜਿਹੜੇ ਇਹ ਲਾਗੂ ਕੀਤੇ ਜਾ ਰਹੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਆਰਐਸਐਸ ਦਾ ਜਾਂ ਬੀਜੇਪੀ ਦਾ ਗੇਮ ਪਲਾਨ ਕੀ ਹੋਊਗਾ? ਦੇਖੋ, ਉਹਨਾਂ ਦਾ ਗੇਮ ਪਲਾਨ, ਜਿਹੜੀ ਉਹਨਾਂ ਦੀ ਇੰਟੈਂਸ਼ਨ ਆ, ਉਹ ਤਾਂ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤੀ ਆ ਜੀ। ਹੁਣ ਕਿਸ ਤਰੀਕੇ ਦੇ ਨਾਲ ਉਹ ਫੁੱਲਫਿਲ ਹੋਏਗੀ, ਮੇਰੀ ਸਮਝ ਦੇ ਵਿੱਚ ਉਹ ਫੁੱਲਫਿਲ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਹੋ ਨਹੀਂ ਸਕਦੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸ਼ਾਖਾ ਖੋਲਾਂਗੇ ਜੀ। ਉਹ ਕਿਸੇ ਵੀ 700-800 ਪਿੰਡਾਂ ਦੇ ਵਿੱਚ ਮਾੜਾ ਮੋਟਾ ਗਏ ਆ, ਲੇਕਿਨ ਉੱਥੇ ਵੀ ਉਹ ਜਾ ਕੇ ਸਕਸੈਸਫੁਲ ਨਹੀਂ ਹੋ ਸਕੇ। ਅੱਜ ਜਿਹੜੀ ਆ ਦੁਨੀਆ ਦੇ ਵਿੱਚ ਮੀਡੀਆ ਜਿਹੜਾ ਬਹੁਤ ਜ਼ਿਆਦਾ ਐਕਸਪੈਂਡ ਹੋ ਚੁੱਕਿਆ ਔਰ ਉਹ ਘਰ ਘਰ ਪਹੁੰਚ ਗਿਆ। ਉਸ ਤੋਂ ਇਲਾਵਾ ਲੋਕਾਂ 'ਚ ਐਜੂਕੇਸ਼ਨ ਆ ਗਈ ਆ, ਸੋਸ਼ਲ ਮੀਡੀਆ ਬੜਾ ਸਟਰੋਂਗ ਆ। ਤੋ ਕਿਸੇ ਵੀ ਕੀਮਤ ਦੇ ਉੱਤੇ ਲੋਕਾਂ ਨੂੰ ਇਸ ਯੁੱਗ ਦੇ ਵਿੱਚ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਜੀ। ਲੋਕ ਆਪਣੇ ਧਰਮ ਦੇ ਲਈ ਸੁਚੇਤ ਆ, ਉਹ ਗੁਰੂ ਨੂੰ ਸਮਰਪਿਤ ਆ। ਹੁਣ 550 ਸਾਲਾ ਜਿਹੜਾ ਗੁਰੂ ਨਾਨਕ ਜੀ ਦਾ ਜਿਹੜਾ ਆਗਮਨ ਦਿਵਸ ਸੀ, ਉਸ ਦੇ ਉੱਤੇ ਜਿਸ ਕਿਸਮ ਦਾ ਉਭਾਰ ਪੰਜਾਬ ਦੇ ਵਿੱਚ ਕੀ ਦੁਨੀਆ ਦੇ ਵਿੱਚ ਸਿੱਖਾਂ ਦੇ ਵਿੱਚ ਆਇਆ, ਔਰ ਬਾਹਰ ਬੈਠੇ ਜਿਹੜੇ ਸਿੱਖ ਆ ਉਹ ਬਹੁਤ ਸੁਚੇਤ ਆ ਆਪਣੇ ਧਰਮ ਦੀ ਆਇਡੈਂਟੀਟੀ ਦੇ ਲਈ। ਤੋ ਬਹੁਤ ਵੱਡਾ ਸਿੱਖਾਂ ਦਾ ਇੱਕ ਬਹੁਤ ਵੱਡਾ ਸੈਕਸ਼ਨ ਆ ਜਿਹੜਾ ਬਾਹਰ ਦੇ ਵਿੱਚ ਡਾਇਸਪੋਰਾ ਦੇ ਵਿੱਚ ਸਾਰੀ ਦੁਨੀਆ 'ਚ ਜਾ ਪਹੁੰਚਿਆ। ਉੱਥੇ ਬੀਜੇਪੀ ਦਾ ਜਾਂ ਆਰਐਸਐਸ ਦਾ ਕੋਈ ਇਨਫਲੂਐਂਸ ਨਹੀਂ ਹੈ। ਉੱਥੇ ਉਹ ਆਪਣੀ ਸਾਰੀ ਇੰਡੀਪੈਂਡੈਂਟ ਸਿੱਖ ਰਿਲੀਜਨ ਦੀ ਸੋਵਰੇਨਟੀ ਨੂੰ ਐਕਸੈਪਟ ਕਰਕੇ ਉਸ ਨੂੰ ਪ੍ਰੋਪੇਗੇਟ ਕਰ ਰਹੇ। ਤੋ ਇਸ ਕਿਸਮ ਦੀ ਕੋਈ ਸਕਸੈਸ ਹੋ ਨਹੀਂ ਸਕਦੀ ਮੇਰੇ ਹਿਸਾਬ ਦੇ ਵਿੱਚ ਆਰਐਸਐਸ ਦੀ। ਪਰ ਉਹਨਾਂ ਦੀ ਇੰਟੈਂਸ਼ਨ ਜ਼ਰੂਰ ਆ, ਪਰ ਉਹਨਾਂ ਦਾ ਇਹ ਏਜੰਡਾ ਜ਼ਰੂਰ ਆ, ਉਹ ਏਜੰਡਾ ਇਹ ਛੱਡਦੇ ਨਹੀਂ ਜੀ। ਤੇ ਜਿਹੜੀ ਗੱਲ ਇਸ ਸੀਏ ਹੋਵੇ, ਨੈਸ਼ਨਲ ਰਜਿਸਟਰ ਦੀ ਗੱਲ ਹੋਵੇ, ਪੋਪੂਲੇਸ਼ਨ ਰਜਿਸਟਰ ਦੀ, ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਵਰਤੀ ਜਾ ਰਹੇ ਨੇ ਜਿਹੜੇ ਆਰਗੂਮੈਂਟਸ, ਉਹਦੇ ਵਿੱਚ ਇਹ ਹੈ ਕਿ ਪਾਕਿਸਤਾਨ ਦੇ ਵਿੱਚੋਂ ਜਾਂ ਬੰਗਲਾਦੇਸ਼ ਦੇ ਵਿੱਚੋਂ ਜਿਹੜੇ ਬਾਕੀ ਮੁਲਕ ਹੈਗੇ ਆ, ਉੱਥੋਂ ਜਿਹੜੇ ਪੀੜਤ ਸਿੱਖ ਹੈਗੇ ਆ ਜਾਂ ਹਿੰਦੂ ਹੈਗੇ ਆ, ਉਹਨਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਮੌਜੂਦ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਜਾਂ ਅਦਰਵਾਈਜ਼ ਇੱਥੇ ਭਾਰਤ ਦੇ ਵਿੱਚ ਲਿਆ ਕੇ ਵਸਾਇਆ ਜਾਏਗਾ। ਤੇ ਇਹੀ ਜਿਹੜਾ ਪ੍ਰੋਪੇਗੈਂਡਾ ਜਾਂ ਇਹੀ ਜਿਹੜੇ ਪੁਆਇੰਟਸ ਹੈਗੇ ਆ, ਇਹ ਉਹਨਾਂ ਦੇ ਲੋਕਲ ਆਗੂਆਂ ਵੱਲੋਂ ਵੀ ਚੁੱਕੇ ਜਾ ਰਹੇ ਆ। ਸਿੱਖਾਂ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਇਹਨਾਂ ਦੀ ਪ੍ਰਮੋਸ਼ਨ ਇਹਨਾਂ ਪੁਆਇੰਟਸ ਦੀ ਕੀਤੀ ਜਾ ਰਹੀ ਹੈ। ਅੱਜ ਵੀ ਅਮਿਤ ਸ਼ਾਹ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ, ਇੱਥੋਂ ਤੱਕ ਜਾ ਕੇ ਕਹਿ ਦਿੱਤਾ ਉਹਨਾਂ ਨੇ ਕਿ ਉਹਨਾਂ ਨੂੰ ਵੋਟ ਦਾ ਹੀ ਹੱਕ ਹੈ ਨਹੀਂ ਮਾਈਨੋਰਿਟੀਜ਼ ਨੂੰ ਪਾਕਿਸਤਾਨ ਦੇ ਵਿੱਚ। ਹਾਂਜੀ, ਕਿਵੇਂ ਦੇਖਦੇ ਹੋ ਇਹ ਜਿਹੜੇ ਪੁਆਇੰਟ ਉਹ ਪੰਜਾਬ ਦੇ ਲੋਕ ਕਿਵੇਂ ਰਿਸੀਵ? ਇਹ ਹਿੰਦੁਸਤਾਨ ਦੇ ਵਿੱਚ ਵੀ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਦੇ ਨਾਲ ਹਰ ਪਹਿਲੂ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਇਹ ਕੋਈ ਗੱਲ ਲੁਕੀ ਹੋਈ ਨਹੀਂ ਜੀ। ਸਿੱਖਾਂ ਦੇ ਨਾਲ ਹਰ ਪਹਿਲੂ, ਹੁਣ ਮੈਨੂੰ ਦੱਸੋ, ਅੱਜ ਸਾਰੇ ਹਿੰਦੁਸਤਾਨ ਦੇ ਵਿੱਚ 22 ਸਟੇਟਾਂ ਹੈਗੀਆਂ, ਕਿਸੇ ਇੱਕ ਸਟੇਟ ਦੇ ਵਿੱਚ ਸਿੱਖ ਗਵਰਨਰ ਹੈ? ਅੱਜ ਤੋਂ ਪਹਿਲਾਂ ਜਦੋਂ ਪਹਿਲੀਆਂ ਸਰਕਾਰਾਂ ਸੀ ਉਸ ਵੇਲੇ 2-2, 3-3 ਗਵਰਨਰ ਹੁੰਦੇ ਸੀ। ਹਿੰਦੁਸਤਾਨ ਦਾ ਸੁਪਰੀਮ ਕੋਰਟ ਆ, ਉਸ ਦੇ ਵਿੱਚ ਇੱਕ ਵੀ ਸਿੱਖ ਜੱਜ ਨਹੀਂ ਹੈ ਜੀ। ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਆ, ਜਿਹਦੇ ਵਿੱਚ ਮੈਜੋਰਟੀ ਜਿਹੜੇ ਜੱਜ ਆ ਉਹ ਨੌਨ ਸਿੱਖ ਹੈਗੇ। ਹਰ ਜਗ੍ਹਾ ਸਿੱਖਾਂ ਨੂੰ ਹਰ ਪਹਿਲੂ ਦੇ ਉੱਤੇ ਡਿਸਕ੍ਰਿਮੀਨੇਸ਼ਨ ਫੇਸ ਕਰਨੀ ਪੈਂਦੀ ਹੈ, ਚਾਹੇ ਨੌਕਰੀਆਂ ਹੋਣ, ਚਾਹੇ ਜੁਡੀਸ਼ਰੀ ਹੋਵੇ, ਚਾਹੇ ਕੋਈ ਹੋਰ ਐਗਜ਼ੈਕਟਿਵ ਬੜੀਆਂ ਪੋਸਟਾਂ। ਯੂਪੀਐਸਸੀ ਦਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆ, ਉਹਦੇ ਵਿੱਚ ਵੀ ਇੱਕ ਵੀ ਸਿੱਖ ਨਹੀਂ ਹੈ। ਤਾਂ ਸਿੱਖਾਂ ਦੇ ਨਾਲ ਤਾਂ ਹਰ ਪਹਿਲੂ ਦੇ ਉੱਤੇ, ਹਰ ਗੱਲ ਦੇ ਉੱਤੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ। ਪੰਜਾਬ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈ, ਪੰਜਾਬ ਦੇ ਪਾਣੀ ਇਹਨਾਂ ਨੇ ਲੁੱਟ ਲਏ ਅਨਕਨਸਟੀਟਿਊਸ਼ਨਲ ਢੰਗਾਂ ਦੇ ਨਾਲ। ਤਾਂ ਸਿੱਖਾਂ ਨੂੰ ਤਾਂ ਸਾਰੀਆਂ ਚੀਜ਼ਾਂ ਦਾ ਪਤਾ ਵੀ ਸਾਡੇ ਨਾਲ, ਪੰਜਾਬ ਦੇ ਨਾਲ ਕਿਸ ਤਰੀਕੇ ਨਾਲ ਧੱਕਾ ਤੇ ਕਿਸ ਤਰੀਕੇ ਨਾਲ ਬੇਇਨਸਾਫੀ ਹੋ ਰਹੀ ਹੈ। ਤਾਂ ਕਿਸ ਤਰੀਕੇ ਦੇ ਨਾਲ ਉਹ ਬੇਇਨਸਾਫੀ ਨੂੰ ਇਹ ਦੂਰ ਕਰਨਗੇ। ਆਰਟੀਕਲ 25B ਦੀ ਇਹਨਾਂ ਨੇ ਅਮੈਂਡਮੈਂਟ ਨਹੀਂ ਕੀਤੀ। ਇਸੇ ਤਰੀਕੇ ਨਾਲ ਆਨੰਦ ਮੈਰਿਜ ਐਕਟ ਵੀ ਇਹਨਾਂ ਨੇ ਇੰਪਲੀਮੈਂਟ ਕੀਤਾ। ਕੋਈ ਵੀ ਸਿੱਖਾਂ ਦੀ ਇੱਕ ਵੀ ਡਿਮਾਂਡ 1947 ਤੋਂ ਲੈ ਕੇ ਹੁਣ ਤੱਕ ਪੂਰੀ ਨਹੀਂ ਹੋਈ।
ਬਲਕਿ ਸਿੱਖਾਂ ਦੇ ਨਾਲ ਧੱਕਾ ਹੀ ਹੋਇਆ। ਕੀ ਹੋਇਆ 1984 ਦੇ ਵਿੱਚ? ਉਹਦੇ ਵਿੱਚ ਇਹੀ ਨਹੀਂ ਕੱਲਾ ਵੀ ਕਾਂਗਰਸ ਹੀ ਸੀ ਇਨਵੋਲਡ, ਉਹਦੇ ਵਿੱਚ ਬੀਜੇਪੀ ਆਰਐਸਐਸ ਵੀ ਇਨਵੋਲਡ ਸੀ। 48 ਕੇਸਿਸ ਹੈਗੇ ਜਿਹੜੇ ਦਿੱਲੀ ਦੇ ਵਿੱਚ ਆਰਐਸਐਸ ਵਾਲਿਆਂ ਦੇ ਖਿਲਾਫ ਰਜਿਸਟਰ ਹੋਏ ਹੋਏ ਆ। ਤੋਂ ਸਿੱਖਾਂ ਦੇ ਨਾਲ ਜਦੋਂ ਵੀ ਕੋਈ ਧੱਕਾ ਹੋਇਆ ਉਸ ਦੇ ਵਿੱਚ ਕੋਈ ਵੀ ਹਿੰਦੂ ਜਿਹੜਾ ਉਹ ਅੱਡ ਨਹੀਂ ਰਿਹਾ। ਉਹਨਾਂ ਨੇ ਪੁਰਜ਼ੋਰ ਸਿੱਖਾਂ ਦੇ ਨਾਲ ਧੱਕਾ ਕੀਤਾ, ਸਿੱਖਾਂ ਨੂੰ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ, ਪੰਜਾਬ ਦੀ ਇਕਨੋਮੀ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਕਰ ਚੁੱਕੇ ਆ। ਤਾਂ ਸਿੱਖ ਕਦੇ ਇਹਨਾਂ ਗੱਲਾਂ ਨੂੰ ਭੁੱਲ ਨਹੀਂ ਸਕਦੇ, ਜੇ ਭੁੱਲਣਗੇ ਤਾਂ ਸਿੱਖ ਖਤਮ ਹੋ ਜਾਣਗੇ ਜੀ। ਤੇ ਜਿਹੜਾ ਸੁਖਬੀਰ ਬਾਦਲ ਹੋਰਾਂ ਵੱਲੋਂ ਇਹ ਗੱਲ ਕੀਤੀ ਗਈ ਹੈ, ਜਿਹੜਾ ਦਾਅਵਾ ਕੀਤਾ ਗਿਆ ਹੈ ਤੋੜ ਵਿਛੋੜ ਦਾ, ਉਹਦੇ 'ਚ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿਰੋਧ ਦੀ ਲਾਈਨ ਲਈ ਗਈ ਹੈ, ਪਰ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਪੇਸ਼ ਹੁੰਦਾ ਜਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਮਤਾ ਪੇਸ਼ ਹੁੰਦਾ ਤੇ ਉੱਥੇ ਜਿਹੜਾ ਬਾਦਲ ਦਲ ਹੈ ਉਹ ਇਸ ਐਕਟ ਦੇ ਹੱਕ ਦੇ ਵਿੱਚ ਖਲੋਂਦਾ। ਸੋ ਇੱਕ ਪਾਸੇ ਹਾਂਜੀ, ਇੱਕ ਪਾਸੇ ਸਪੋਰਟ ਹੋ ਰਹੀ ਹੈ ਤੇ ਬਿਆਨਬਾਜ਼ੀ ਵੱਖਰੀ ਆ ਰਹੀ ਹੈ। ਸੋ ਪੰਜਾਬ ਦਾ ਜਿਹੜਾ ਆਮ ਵਰਗ ਹੈ, ਆਮ ਜਿਹੜੇ ਲੋਕ ਹੈਗੇ ਆ, ਕੀ ਉਹ ਇਸ ਪੋਜੀਸ਼ਨ ਦੇ ਵਿੱਚ ਮਤਲਬ ਇਸ ਗੱਲ ਨੂੰ ਸਮਝਦੇ ਆ ਜਾਂ ਜਿਹੜੀ ਇਹ ਸਿਆਸਤ ਕੀਤੀ? ਜੀ, ਇਹ ਕੋਈ ਐਸੀ ਨਿਊਕਲੀਅਰ ਫਾਰਮੂਲਾ ਨਹੀਂ ਜਿਹੜਾ ਨਾ ਸਮਝ ਆਵੇ। ਉਹਨਾਂ ਨੇ 370 ਦੇ ਉੱਤੇ ਬਾਦਲ ਅਕਾਲੀ ਦਲ ਨੇ ਸਾਰੀਆਂ ਵੋਟਾਂ ਰਾਜ ਸਭਾ ਦੀਆਂ ਹੋਣ ਚਾਹੇ ਹੁਣ ਲੋਕ ਸਭਾ ਦੀਆਂ, ਉਹ ਸਾਰੀਆਂ ਆਪਣੀਆਂ ਵੋਟਾਂ 370 ਨੂੰ ਖਤਮ ਕਰਨ ਦੇ ਲਈ ਜਿਹੜੀਆਂ ਪਵਾਈਆਂ ਵੋਟਾਂ। ਹੁਣ ਦੇਖੋ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਜਿਹੜਾ ਮੇਨ ਪਲੈਨ ਸੀ ਆਟੋਨਮੀ ਦਾ ਸੀ, ਸਟੇਟਾਂ ਨੂੰ ਵੱਧ ਅਧਿਕਾਰ ਦੇਣ ਦਾ ਸੀ। ਇੱਕ ਜਿਹੜੀ ਜੰਮੂ ਕਸ਼ਮੀਰ ਦੀ ਸਟੇਟ ਸੀ ਉਹਨੂੰ ਖਾਸ ਸਪੈਸ਼ਲ ਅਧਿਕਾਰ ਦਿੱਤੇ ਹੋਏ ਸੀ। ਉਸ ਨੂੰ ਖਤਮ ਕਰਨ ਦੇ ਲਈ ਬਾਦਲ ਅਕਾਲੀ ਦਲ ਨੇ, ਮੈਂ ਬਾਦਲ ਦਲ ਕਹਿੰਦਾ, ਅਕਾਲੀ ਦਲ ਲਫ਼ਜ਼ ਉਹਨਾਂ ਨਾਲ ਐਸੋਸੀਏਟ ਨਹੀਂ ਕਰਨਾ ਚਾਹੀਦਾ। ਬਾਦਲ ਦਲ ਨੇ ਆਪਣੀਆਂ ਵੋਟਾਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਉਸ ਨੂੰ ਡਿਮੋਲਿਸ਼ ਕਰਨ ਲਈ ਪਵਾਈਆਂ। ਉਸ ਤੋਂ ਬਾਅਦ ਅਸੀਂ ਦੇ ਹੱਕ ਦੇ ਵਿੱਚ ਉਹਨਾਂ ਨੇ ਵੋਟਾਂ ਪਾਈਆਂ। ਹੁਣ ਜਾ ਕੇ ਉਹ ਪਖੰਡ ਕਰ ਰਹੇ ਆ। ਇਸ ਕਰਕੇ ਪਖੰਡ ਕਰ ਰਹੇ ਆ ਕਿਉਂਕਿ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਉਹਨਾਂ ਦੀ ਰੈਲੇਵੈਂਸ ਸਮਝੀ ਨਹੀਂ ਵੀ ਕੋਈ ਪੋਲੀਟੀਕਲ ਰੈਲੇਵੈਂਸ ਉਹਨਾਂ ਦੀ ਹੈ ਹਰਿਆਣੇ ਵਿੱਚ ਜਾਂ ਹਰਿਆਣਾ ਤੋਂ ਬਾਹਰ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ। ਅੱਜ ਉਹ ਆਪਣੀ ਸਾਰੀ ਸ਼ਾਖ ਖਤਮ ਕਰ ਚੁੱਕੇ ਆ ਬਾਦਲ ਅਕਾਲੀ ਦਲ। ਉਹ ਸਿਰਫ ਇੱਕ ਸਟੇਟਮੈਂਟਾਂ ਦੇ ਕੇ, ਕਿਉਂਕਿ ਉਹਨਾਂ ਕੋਲ ਸਰਮਾਇਆ ਬਹੁਤ ਆ, ਉਹਨਾਂ ਨੇ ਜ਼ਰ ਖਰੀਦ ਬੰਦੇ ਖਰੀਦੇ ਹੋਏ ਆ। ਉਹ ਖਰੀਦੇ ਹੋਏ ਬੰਦੇ ਉਹਨਾਂ ਦੇ ਚਾਪਲੂਸ ਆ ਜਿਹੜੇ ਉਹਨਾਂ ਦੇ ਆਲੇ ਦੁਆਲੇ ਜਿਸ ਤਰ੍ਹਾਂ ਕਿ ਪੈਰਟਸ ਹੁੰਦੇ ਆ ਨਾ, ਤੋਤਿਆਂ ਦੀ ਤਰ੍ਹਾਂ ਬੋਲਦੇ ਰਹਿੰਦੇ ਉਹਨਾਂ ਦਾ ਕੋਈ ਲੋਕਾਂ ਦੇ ਵਿੱਚ ਉਹਨਾਂ ਦਾ ਕੋਈ ਸਤਿਕਾਰ ਨਹੀਂ, ਕੋਈ ਲੋਕਾਂ ਦੇ ਵਿੱਚ ਉਹਨਾਂ ਦੀ ਸ਼ਾਖ ਨਹੀਂ ਬਚੀ। ਜੀ ਡਾਕਟਰ ਸਾਹਿਬ, ਮੈਂ ਜ਼ਰੂਰ ਇਹ ਵੀ ਜਾਣਨਾ ਚਾਹੂੰਗਾ ਕਿ ਪੰਜਾਬ ਦੇ ਵਿੱਚੋਂ ਜਿਹੜਾ ਇਹਦਾ ਵਿਰੋਧ ਨਜ਼ਰ ਆ ਰਿਹਾ ਹੈ ਇਸ ਵਕਤ, ਇਹ ਜਿਹੜੀਆਂ ਐਕਟੀਵਿਟੀਜ਼ ਜਾਂ ਜਿਹੜੀ ਲਾਈਨ ਸਰਕਾਰ ਨੇ ਲਈ ਹੋਈ ਹੈ ਉਹ ਉਸ ਹਿਸਾਬ ਦਾ ਜਾਂ ਉਸ ਲੈਵਲ ਦਾ ਨਹੀਂ ਨਜ਼ਰ ਆ ਰਿਹਾ ਜਿਹੜਾ ਭਾਰਤ ਦੇ ਵਿੱਚ ਹੈਗਾ, ਜਾਂ ਓਵਰਆਲ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ 200 ਦੇ ਕਰੀਬ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ ਲਗਾਤਾਰਤਾ ਦੇ ਨਾਲ ਭਾਰਤ ਦੇ ਵਿੱਚ ਸਾਈਮਲਟੇਨੀਅਸਲੀ ਚੱਲ ਰਹੇ ਆ। ਪੰਜਾਬ ਦੇ ਵਿੱਚ ਉਹ ਰੁਝਾਨ ਕਿਤੇ ਨਾ ਕਿਤੇ ਘੱਟ ਨਜ਼ਰ ਆਉਂਦਾ ਤੇ ਇਸੇ ਸੰਦਰਭ ਦੇ ਵਿੱਚ ਪੰਜਾਬ ਬੰਦ ਦਾ ਸੱਦਾ ਵੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਸਿੱਖ ਏਜੰਡਾ ਲੈ ਕੇ ਤੁਰਦੀਆਂ ਨੇ, ਉਹਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ। ਸੋ ਇਹਨੂੰ ਤੁਸੀਂ ਪੰਜਾਬ ਦੇ ਹਵਾਲੇ ਨਾਲ ਕਿਵੇਂ ਦੇਖਦੇ ਹੋ? ਕੀ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਹਨੂੰ ਪੰਜਾਬ ਦੇ ਵਿੱਚ ਕਿਵੇਂ ਦਾ ਹੁੰਗਾਰਾ ਮਿਲਣ ਦੀ ਉਮੀਦ ਹੈ? ਦੇਖੋ, ਪੰਜਾਬ ਦੇ ਵਿੱਚ ਸੀਏਏ ਦੇ ਖਿਲਾਫ ਆਲਰੇਡੀ ਪੰਜਾਬ ਲੈਜਿਸਲੇਚਰ ਨੇ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਜੀ, ਔਰ ਉਹਦੇ ਵਿੱਚ ਕਿਸੇ ਦਾ ਵਿਰੋਧ ਨਹੀਂ ਹੋਇਆ। ਇਹਨਾਂ ਨੇ ਆਪਣੀ ਡੁਪਲੀਸਿਟੀ ਦੀ ਤਰੀਕੇ ਦੇ ਨਾਲ, ਇਹਨਾਂ ਨੇ ਆਪਣੀ ਚਾਲਾਕੀ ਦੇ ਨਾਲ ਆਪਣਾ ਇੱਕ ਤਰ੍ਹਾਂ ਦਾ ਡਿਫਰੈਂਟ ਸਟੈਂਡ ਲਿਆ। ਲਓ ਜੀ, ਉਹਦੇ ਵਿੱਚ ਮੁਸਲਮਾਨਾਂ ਨੂੰ ਇਨਕਲੂਡ ਕਰੋ। ਇਹ ਇਹਨਾਂ ਨੇ ਬਾਦਲ ਦਲੀਆ ਨੇ ਇਸ ਕਿਸਮ ਦਾ ਸਟੈਂਡ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਲਿਆ ਜੀ। ਤੋਂ ਉਹ ਸਾਰੀ ਲੋਕਾਂ ਨੂੰ ਪਤਾ ਕਿ ਇਹਨਾਂ ਨੇ ਸੈਂਟਰ ਦੇ ਵਿੱਚ, ਦਿੱਲੀ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਸੀਏ ਦਾ ਆਇਆ ਅਮੈਂਡਮੈਂਟ ਦਾ ਬਿੱਲ, ਤਾਂ ਇਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ ਹੈ ਦੋਨਾਂ ਪਾਰਲੀਮੈਂਟ, ਰਾਜ ਸਭਾ ਤੇ ਲੋਕ ਸਭਾ ਦੇ ਵਿੱਚ। ਔਰ ਇੱਥੇ ਆ ਕੇ ਮਤਲਬ ਉਹ ਆਪਣੀ ਫੇਸ ਸੇਵਿੰਗ ਕਰਕੇ ਇਸ ਕਿਸਮ ਦੀ ਚਾਪਲੂਸੀ ਜੀ ਚਲਾਕੀ ਵਾਲੀ ਗੱਲ ਕਰ ਰਹੇ ਜੀ। ਚੁਸਤੀ ਚਲਾਕੀ ਲੋਕਾਂ ਨੂੰ ਪਤਾ। ਲੋਕਾਂ ਨੂੰ ਤੁਸੀਂ ਜਿਵੇਂ ਇਬਰਾਹਿਮ ਲਿੰਕਨ ਨੇ ਕਿਹਾ ਸੀ, ਥੋੜੀ ਦੇਰ ਲਈ ਤਾਂ ਜ਼ਰੂਰ ਬੇਵਕੂਫ ਬਣਾ ਸਕਦੇ ਹੋ, ਥੋੜੇ ਲੋਕਾਂ ਨੂੰ ਬਹੁਤੀ ਦੇਰ ਲਈ ਬੇਵਕੂਫ ਬਣਾ ਸਕਦੇ ਹੋ, ਲੇਕਿਨ ਬਹੁਤੇ ਸਾਰੇ ਲੋਕਾਂ ਨੂੰ ਹਮੇਸ਼ਾ ਲਈ ਬੇਵਕੂਫ ਨਹੀਂ ਬਣਾ ਸਕਦੇ ਜੀ। ਤੋਂ ਇਸ ਗੱਲ ਦੇ ਉੱਤੇ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ। ਪਰ ਜਿਹੜਾ
बुढ़ा बाबा बादल आ वो बहुत ज्यादा शैतान आदमी है और बहुत ज्यादा डूंगा बंदा और बहुत ही ज्यादा वो इस किस्म का आदमी है जिसनों मतलब समझना बड़ा औखा। वो पंजाब नूं लगातार 60 साल बेवकूफ बनाउंदा आ रहा सिखां नूं और सिखां नूं बेवकूफ बना के अपना सरमाया बनाउंदा आ रहा। उन्हें एक भी गल जिंदगी दे विच ऐसी नहीं कीती जिहड़ी सिखां दे पंजाब दे पंथ दे भले दी गल होवे। मैं तां कई वारी टीवी चैनलों ते क्वेश्चन कीता भी मैनूं तुसीं 5 काम दस दिओ जिहड़े अज तक बादल ने पंजाब दे या सिखां दे हक विच कीते होण। किसी बंदे ने मैनूं अज तक ये गल नहीं दसी भी आह 5 काम प्रकाश सिंह बादल ने अपने दौर दे विच पंजाब दे सिखां दे पंथ दे भले दे लई कीते होण। जी नहीं ये तो गल हो गई जी तुसी बादल दल की कीती है, पर मेरा सवाल सी पंजाब बंद के हवाले नाल भी इस वक्त जिहड़े प्रोटेस्ट देश भर दे भारत भर दे विच हो रहे आ सीए दे खिलाफ उदां दा ट्रेंड पंजाब दे विच पंजाब दे लोकां वल्लों किते ना किते घट नज़र आ रहा है। सो पंजाब बंद के हवाले नाल ऐसी गल नहीं है जी। पंजाब दे विच संगरूर दे विच प्रोटेस्ट होए आ, पंजाब यूनिवर्सिटी दे विच बहुत वड्डे प्रोटेस्ट कीते गए आ, और मलेरकोटले दे विच बहुत प्रोटेस्ट होया, जगह जगह होए और पंजाब दे किसान ऑर्गेनाइजेशंस बड़े मैसिव स्केल दे उत्ते उत्थे गईयां दिल्ली दे विच शान बाग दे विच उत्थे उन्हां ने लंगर खोले होए आ और वो लंगर 24 घंटे चल रहे हैं। उत्थे नहीं बल्कि लखनऊ भी चल रहे हैं। मतलब सिख अपना जो भी आ उस विच कंट्रीब्यूट कर रहे हैं हर जगह दे उत्ते जाके। तो ऐसी गल नहीं है और तुसी देख लेना भी जिहड़ा बंद आ 100% सक्सेसफुल होएगा पंजाब दे विच जी। और पंजाब लैजिस्लेटिव असेंबली ने दूसरी असेंबली या पहला तो केरला वालियां ने पास किया रेजोल्यूशन अगेंस्ट सीए, दूसरा रेजोल्यूशन पंजाब ने पास किया सीए। इस गल तो कोई भी जिहड़ी अच्छी जिहड़े अपने अच्छी राजनीति वाला इंसान इस तो बाहर नहीं हो सकता। ये बहुत ही घातक जिहड़ी मूव आ बीजेपी की, इस नूं हर कीमत दे उत्ते अपोज करना चाहिए और इस नूं रिजेक्ट करना चाहिए सीए नूं टोटली जी। बिल्कुल डॉक्टर साहब तुहाडा बहुत बहुत धन्नवाद, तुसीं समां कढ के साडे नाल विचारां दी सांझ पाई है। अज दे शो दे विच इत्थे ही इजाजत चाहांगे जी। फतेह दी सांझ पाईए। वाहिगुरू जी का खालसा वाहिगुरू जी की फतेह। वाहिगुरू जी की फतेह। व्यूअर्स उम्मीद करते हैं जी साडी अज दी विचार चर्चा सी डॉक्टर गुरदर्शन सिंह ढिल्लों होरां दे नाल तुहानूं जरूर पसंद आई होवेगी। सो अज दे शो दे विच इत्थे ही इजाजत चाहांगे। दोबारा फिर कल नूं तुहाडे नाल मुलाकात होवेगी। जांदे जांदे जरूर बेनती करते हैं कि इस प्लेटफॉर्म नूं अगे वधाउण दे लई सानूं तुहाडी सहायता की लोड़ है। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫੇਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।